ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਦਰਸ਼ਕੋ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਹੈ। ਇਸ ਮੁਬਾਰਕ ਮੌਕੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦੀ ਹਾਂ। ਇਸੇ ਵਿਸ਼ੇ ਨੂੰ ਮੁੱਖ ਰੱਖ ਕੇ ਅਸੀਂ ਡਾਕਟਰ ਅਮਰਜੀਤ ਸਿੰਘ ਨਾਲ ਗੱਲ ਕਰਾਂਗੇ, ਜੋ ਕਿ ਮੇਰੇ ਨਾਲ ਸਟੂਡੀਓ ਵਿੱਚ ਬੈਠੇ ਹੋਏ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ 28 ਅਪ੍ਰੈਲ 2016, 15 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਬਾਰੇ, ਕਿ ਅੱਜ ਜਿਹੜਾ ਐਲਾਨਨਾਮਾ ਹੋਇਆ ਸੀ ਇਹ ਕਦੋਂ ਹੋਇਆ ਸੀ ਤੇ ਕਿਹਨਾਂ ਨੇ ਐਲਾਨ ਕੀਤਾ ਸੀ। ਦੇਖੋ, ਤੁਸੀਂ ਵਧਾਈਆਂ ਤਾਂ ਦੇ ਵਧਾਈਆਂ ਦਿੱਤੀਆਂ ਤੁਹਾਨੂੰ। ਪਰ ਮੂੰਹ ਮਿੱਠਾ ਕਰਵਾਇਆ ਨਹੀਂ। ਜੀ ਡਾਕਟਰ ਸਾਹਿਬ, ਜ਼ਰੂਰ ਕਰਾਵਾਂਗੇ। ਅੱਜ ਬੇਸ਼ੱਕ ਅਮਰੀਕਾ ਦੇ ਵਿੱਚ 28 ਅਪ੍ਰੈਲ ਦਾ ਦਿਨ ਹੈ, ਲੇਕਿਨ ਸਾਡੀ ਧਰਤੀ, ਗੁਰੂਆਂ ਦੀ ਵਰਸਾਈ ਹੋਈ ਧਰਤੀ ਪੰਜਾਬ, ਜਿੱਥੇ ਸਦੀਆਂ ਤੋਂ, ਪਿਛਲੇ ਲਗਭਗ 3 ਸਦੀਆਂ ਤੋਂ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਸਾਡੇ ਬਲਕਾਰ ਯੋਧਿਆਂ ਨੇ, ਬਹਾਦਰ ਸਿੰਘਣੀਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ। ਵੇੜੇ ਦੇ ਪਾਵਰਫੁਲ ਸਾਮਰਾਜ ਮੁਗਲ, ਅਫਗਾਨ, ਬ੍ਰਿਟਿਸ਼ ਕਲੋਨੀਅਲਸ ਔਰ ਅੱਜ ਹਿੰਦੂਤਵੀ ਹਾਕਮ, ਇਹਨਾਂ ਸਾਰਿਆਂ ਨੂੰ ਚੈਲੰਜ ਕੀਤਾ। ਉਸ ਧਰਤੀ ਤੇ ਸੂਰਜ ਦੀਆਂ ਕਿਰਨਾਂ ਨੇ 29 ਅਪ੍ਰੈਲ ਦੀ ਸੂਈ ਸਵੇਰ ਲੈ ਆਂਦੀ ਹੈ। ਔਰ ਕਿਉਂਕਿ ਅਸੀਂ ਅੱਜ ਇਸ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਕਰ ਰਹੇ ਹਾਂ ਜੀ, ਕੱਲ੍ਹ ਦਾ ਦਿਨ ਜਿਹੜਾ 29 ਅਪ੍ਰੈਲ ਹੈ, ਗੁਰਦੁਆਰਾ ਸਾਹਿਬ ਗਲੈਨ ਰੌਕ, ਨਿਊ ਜਰਸੀ ਵਿਖੇ 30ਵੀਂ ਖਾਲਿਸਤਾਨ ਐਲਾਨ ਦਿਵਸ ਦੀ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਰੱਖਿਆ ਔਰ ਸਾਡੀ ਸਾਰੀ ਟੀਮ ਉੱਥੇ ਹੋਏਗੀ। ਔਰ ਸ਼ਾਮ ਨੂੰ ਲਗਭਗ 7 ਵਜੇ ਤੋਂ 9:30 ਵਜੇ ਤੱਕ ਜਿਹੜਾ ਹੈ ਪ੍ਰੋਗਰਾਮ ਲਾਈਵ ਬ੍ਰੌਡਕਾਸਟ ਉੱਥੋਂ ਹੋਏਗਾ ਜੀ। ਸੋ ਉਸ ਲਈ ਪ੍ਰੋਗਰਾਮ ਸੱਚੋ ਸੱਚ ਵੀ, ਔਰ ਜਿਹੜਾ ਟੀਵੀ 84 ਨਿਊਜ਼, ਹੁਣ ਸ਼ਾਇਦ ਉਹਦਾ ਨਾਮ ਬਦਲਿਆ, ਮੈਨੂੰ ਅਜੇ ਯਾਦ ਨਹੀਂ ਹੋਇਆ, ਜਦੋਂ ਯਾਦ ਹੋਇਆ ਉਹ ਤੋਂ ਹੀ ਦੱਸਾਂਗਾ ਜੀ। ਉਹ ਜਿਹੜਾ ਹੈ ਉਸ ਦਾ ਸਬਸਟੀਚਿਊਟ ਉਹ ਲਾਈਵ ਪ੍ਰੋਗਰਾਮ ਹੀ ਹੋਏਗਾ। ਇਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਐਤਵਾਰ ਨੂੰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਇਹ ਵਿਸ਼ੇਸ਼ ਦੀਵਾਨ ਇਸ ਨੂੰ ਸਮਰਪਿਤ ਹੈ, ਜਿਸ ਲਈ ਦੁਆਬਾ ਸਿੱਖ ਐਸੋਸੀਏਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਯੂਥ ਵਿੰਗ ਔਰ ਆਰਗੇਨਾਈਜੇਸ਼ਨ ਸਿੱਖ ਯੂਥ ਆਫ ਅਮਰੀਕਾ ਔਰ ਸਾਰੇ ਜਿਹੜੇ ਕੰਸਰਨਡ ਵੀਰ ਭੈਣਾਂ ਨੇ ਉਹ ਯਤਨ ਕਰ ਰਹੇ ਨੇ ਕਿ ਉਸ ਨੂੰ ਇੱਕ ਯਾਦਗਾਰੀ ਸਮਾਗਮ ਬਣਾਇਆ ਜਾਏ। ਸੋ ਉਸ ਪ੍ਰੋਗਰਾਮ ਨੂੰ ਵੀ ਦੁਪਹਿਰੇ 12 ਵਜੇ ਤੋਂ 2:30 ਵਜੇ ਤੱਕ ਲਾਈਵ ਟੀਵੀ 84 ਵੱਲੋਂ ਦਿਖਾਇਆ ਜਾਏਗਾ। ਔਰ ਜਿਵੇਂ ਟ੍ਰੈਡੀਸ਼ਨਲੀ ਅਸੀਂ ਕਰਦੇ ਹਾਂ, ਗਲੈਨ ਰੌਕ ਵੀ, ਰਿਚਮੰਡ ਵੀ, 5 ਪਿਆਰਿਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਸੈਲਿਊਟ ਦੇ ਕੇ, ਜਿਹੜਾ ਕਿ ਸਾਡੀ ਸੋਵਰਨਟੀ ਦਾ ਪ੍ਰਤੀਕ ਹੈ, ਬਾਦਸ਼ਾਹਤ ਦਾ ਪ੍ਰਤੀਕ ਹੈ ਜੀ। ਔਰ ਜਿਸ ਨੂੰ ਅਸੀਂ ਅਰਦਾਸ ਦੇ ਵਿੱਚ ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟਲ ਕਹਿੰਦੇ। ਇਹ ਝੰਡੇ ਅਤੇ ਬੁੰਗੇ ਜਦੋਂ ਅਸੀਂ ਅਕਾਲ ਤਖਤ ਸਾਹਿਬ, ਉਹ ਸਾਰੇ ਉਸ ਪਵਿੱਤਰ ਧਰਤੀ ਵੱਲ ਨਜ਼ਰ ਮਾਰਦੇ ਤਾਂ ਫਿਰ ਅੱਖਾਂ ਸਾਹਮਣੇ ਉਹ ਗੁਰਦੁਆਰਾ ਝੰਡੇ ਬੁੰਗੇ ਦਾ ਮੁਕਾਮ ਹੈ, ਜਿੱਥੇ 6 ਜੂਨ ਦੀ ਸਵੇਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਭਾਈ ਅਮਰੀਕ ਸਿੰਘ ਔਰ ਹੋਰ ਦਰਜਨਾਂ ਸਿੰਘਾਂ ਨੇ ਬਾਹਰ ਆ ਕੇ ਗੁਰਬਾਣੀ ਦੀ ਸ਼ਬਦ, ਔਰ ਜਿਵੇਂ ਸੰਤ ਅਕਸਰ ਦੀਵਾਨ ਦੇ ਵਿੱਚ ਇਹ ਧਾਰਨਾ ਲਵਾਇਆ ਕਰਦੇ ਸਨ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਉਹਨਾਂ ਨੇ ਸ਼ਹੀਦੀਆਂ ਪਾਈਆਂ ਸਨ। ਸੋ ਉਹ ਝੰਡਾ ਬੁੰਗਾ ਆਪਣੇ ਆਪ 'ਚ ਹੀ, ਕਿਉਂਕਿ ਅਕਾਲ ਤਖਤ ਅਸੀਂ ਅੱਜ ਕਹਿੰਦੇ ਹਾਂ, ਇਸ ਦਾ ਪੁਰਾਤਨ ਨਾਮ ਝੰਡਾ ਜਿਹੜਾ ਬੁੰਗਾ, ਅਕਾਲ ਬੁੰਗਾ ਵੀ ਰਿਹਾ। ਸੋ ਬੁੰਗੇ ਨੂੰ ਕੰਟੋਨਮੈਂਟ ਵੀ ਕਿਹਾ ਜਾਂਦਾ, ਫੌਜੀ ਛਾਉਣੀ ਦੇ ਲਈ ਵੀ, ਖਾਲਸੇ ਦੇ ਜਿੱਥੇ ਮੁਕਾਮ ਹੁੰਦਾ ਸੀ ਉੱਥੇ ਵੀ ਤੁਹਾਡੀਆਂ ਛਾਉਣੀਆਂ ਕਿੱਥੇ ਨੇ। ਜਾਂ ਦੂਸਰਾ ਔਰ ਝੰਡਾ ਜਿਹੜਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਦੋਂ 6ਵੇਂ ਪਾਤਸ਼ਾਹ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਦਾ ਸਥਾਪਿਤ ਕੀਤਾ। ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਔਰ ਪਹਿਲਾ ਹੁਕਮਨਾਮਾ ਉਸ ਤਖਤ ਤੋਂ ਸੀ, ਵਧੀਆ ਘੋੜਾ, ਵਧੀਆ ਜਵਾਨੀ, ਵਧੀਆ ਸ਼ਸਤਰ। ਸੋ ਉਹੀ ਜਿਹੜਾ ਸਾਡਾ ਝੰਡਾ, ਜਿੱਥੇ ਕੇਸਰੀ ਨਿਸ਼ਾਨ ਝੁੱਲਿਆ, ਔਰ ਇਹ ਬੁੰਗਾ, ਅਕਾਲ ਬੁੰਗਾ, ਇਹ ਮੁਕਾਮ ਹੈ ਜਿੱਥੇ ਅਸੀਂ ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਹਰਿਮੰਦਰ ਸਾਹਿਬ ਅਕਾਲ ਤਖਤ ਦੀ ਹੋਣ ਦੀ ਗੱਲ ਕਰਦੇ ਹਾਂ।
ਉੱਥੇ ਸਾਡੇ ਜਦੋਂ ਅਸੀਂ ਇਹ ਪੜ੍ਹਦੇ ਵੀ ਹਾਂ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਜੀ ਦੀਵਾਨ ਸੱਜਣਾ ਪੀਰੀ, ਇਹ ਉਦੋਂ ਹੀ ਸੰਭਵ ਹੁੰਦਾ ਹੈ ਆਜ਼ਾਦੀ ਦੇ ਨਾਲ ਤੁਸੀਂ ਆਪਣੇ ਧਰਮ ਨੂੰ ਪ੍ਰੋਫੈਸ ਕਰ ਸਕਦੇ ਹੋ, ਧਰਮ ਦੀ ਪ੍ਰਤਿਪਾਲਨਾ ਕਰ ਸਕਦੇ ਹੋ, ਜੇ ਤੁਹਾਡੇ ਝੰਡੇ ਝੂਲਦੇ ਨੇ, ਜੇ ਤੁਹਾਡੇ ਕੋਲ ਪੋਲੀਟੀਕਲ ਸੋਵਰਨਿਟੀ ਹੈ, ਜੇ ਤੁਹਾਡੇ ਕੋਲ ਆਜ਼ਾਦੀ ਹੈ, ਜੇ ਤੁਹਾਡੇ ਕੋਲ ਤਲਵਾਰ ਹੈ। ਜੀ ਔਰ ਜਦੋਂ ਤੁਸੀਂ ਮੀਰੀ ਪੀਰੀ ਜਾਂ ਭਗਤੀ ਸ਼ਕਤੀ ਰਾਜ ਯੋਗ ਦੀ ਗੱਲ ਕਰਦੇ ਹੋ ਤਾਂ ਮੈਨੂੰ ਯਾਦ ਹੈ ਸਾਡੇ ਇੱਕ ਬਜ਼ੁਰਗ ਬੜੀ ਸਧਾਰਨ ਜ਼ੁਬਾਨ 'ਚ ਕਹਿੰਦੇ ਸੀ ਕਿ ਜੇ ਤੁਹਾਡੇ ਹੱਥ 'ਚ ਤਲਵਾਰ ਨਹੀਂ ਤਾਂ ਤੁਹਾਡੇ ਹੱਥ 'ਚ ਕਿਸੇ ਨੇ ਮਾੜਾ ਨਹੀਂ ਰਹਿਣ ਦੇਣੀ। ਜੀ ਹੁਣ ਇੱਕ ਪੀਰੀ ਦੀ ਗੱਲ ਹੈ, ਇੱਕ ਮੀਰੀ ਦੀ ਗੱਲ ਹੈ, ਔਰ ਇਹ ਮੀਰੀ ਪੀਰੀ ਦਾ ਉਹ ਸੰਯੋਗ, ਉਹ ਸੰਜਮ, ਉਹ ਜਿਹੜਾ ਉਸ ਨੂੰ ਵੈਲਡ ਟੂਗੈਦਰ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਨਾਲ ਕੀਤਾ। 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ, ਔਰ 10ਵੇਂ ਪਾਤਸ਼ਾਹ ਨੇ ਖਾਲਸੇ ਦੇ ਜ਼ਿੰਮੇ ਜਦੋਂ 5 ਕਕਾਰੀ ਰੂਪ ਦੇ ਵਿੱਚ ਖਾਲਸਾ ਫਾਈਨਲ ਪ੍ਰਗਟ ਹੁੰਦਾ ਜੀ ਤੇ ਉਸ ਦੇ ਜ਼ਿੰਮੇ ਲਾਇਆ, ਇੱਕ ਪਾਸੇ ਉਹ ਸੰਤ ਹੈ ਤੇ ਇੱਕ ਪਾਸੇ ਸਿਪਾਹੀ ਹੈ। ਔਰ ਮੈਂ ਅਕਸਰ, ਮੈਨੂੰ ਯਾਦ ਹੈ ਕਿ ਇੱਕ ਵਾਰ ਇੱਕ ਸਕਾਲਰ ਨੇ ਪੁੱਛਿਆ ਕਿ ਕੀ ਹੈ ਸੰਤ ਸਿਪਾਹੀ ਇਨ ਬਰੀਫ, ਤੇ ਮੈਂ ਜੀ ਉਹਨਾਂ ਨੂੰ ਕਿਹਾ ਕਿ ਬਈ A Sikh should have the wisdom of a saint and the courage of a soldier, ਕਿ ਉਸ ਦੇ ਵਿੱਚ ਇੱਕ ਸੰਤ ਦੀ ਸਿਆਣਪ ਔਰ ਸਿਪਾਹੀ ਦਾ ਹੌਸਲਾ। ਔਰ ਜਦੋਂ ਅੱਜ ਅਸੀਂ ਇਸ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਪ੍ਰੋਗਰਾਮ ਕਰ ਰਹੇ ਹਾਂ, ਕਿਉਂਕਿ ਫਾਈਨਲ ਪ੍ਰੋਗਰਾਮ ਹੈ, ਜੀ ਔਰ ਅਸੀਂ ਜਿਹੜਾ TV 84 ਨਿਊਜ਼ ਪ੍ਰੋਗਰਾਮ ਹੈ ਲਗਾਤਾਰਤਾ ਨਾਲ ਆਉਣ ਵਾਲਾ ਹਫਤਾ ਵੀ, ਔਰ ਜੇ ਲੋੜ ਪਈ ਅਸੀਂ ਇਸ ਪ੍ਰੋਗਰਾਮ 'ਚ ਵੀ ਇਸ 'ਚੋਂ ਫਰਦਰ ਡਿਸਕਸ ਕਰਾਂਗੇ। ਸੋ ਉਸ ਦੇ ਲਈ ਅੱਜ ਡਾਕਟਰ ਇਕਤਦਾਰ ਕਰਾਮਤ ਚੀਮਾ ਬੀਬੀ ਰੀਤ ਕੌਰ ਦੇ ਨਾਲ ਗੱਲਬਾਤ ਕਰਨਗੇ, ਕਿਉਂਕਿ 2 ਦਿਨ ਪਹਿਲਾਂ ਇੰਗਲੈਂਡ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕਾਨਫਰੰਸ ਹੋਈ ਹੈ, ਜੀ ਔਰ ਉਹਦੇ 'ਚ ਆਲਮੋਸਟ ਚਾਰੋਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਜ਼, ਲੇਬਰ ਔਰ ਉਹਨਾਂ ਦੀ ਕੰਜ਼ਰਵੇਟਿਵ, ਨਿਊ ਡੈਮੋਕ੍ਰੈਟਿਕ ਔਰ ਸਕਾਟਿਸ਼ ਨੈਸ਼ਨਲਿਸਟ ਪਾਰਟੀ, ਉਹਨਾਂ ਦੇ ਜਿਹੜੇ ਨੇ ਨੁਮਾਇੰਦੇ ਸ਼ਾਮਲ ਹੋਏ ਨੇ। ਔਰ ਇਹ ਇੱਕ ਬੜਾ ਅੱਛਾ ਮੂਵ ਹੈ ਜਿਹਦੇ ਥੱਲੇ ਅਸੀਂ ਗਰੋ ਹੋ ਰਹੇ ਹਾਂ ਕਿ ਇੰਟਰਨੈਸ਼ਨਲ ਈਡੀਅਮ ਦੇ ਵਿੱਚ ਵੀ ਅਸੀਂ ਗੱਲ ਕਰਕੇ ਦੱਸ ਸਕੀਏ ਕਿ ਜਦੋਂ ਅਸੀਂ ਖਾਲਸਾ ਜੀ ਕੇ ਬੋਲਬਾਲੇ ਕਹਿੰਦੇ, ਜੀ ਹੁਣ ਬੋਲਬਾਲਾ ਜਿਸ ਨੂੰ ਸਰ ਕਪੂਰ ਸਿੰਘ ਨੇ ਕਿਹਾ ਕਿ ਭਾਈ ਹੁਣ ਫਾਰਸੀ ਦਾ ਸ਼ਬਦ ਹੈ ਕਿ ਖਾਲਸੇ ਦਾ ਬੋਲ ਉੱਚਾ, ਮਤਲਬ ਇਹ ਹੈ ਕਿ ਕਿਸੇ ਵੀ ਸੈਟਅਪ 'ਚ ਜਿੱਥੇ ਤੁਸੀਂ ਤੁਹਾਡੀ ਜਿਹੜੀ ਹੈ ਉਹ ਧਰਤੀ ਹੈ, ਖਾਸ ਤੌਰ 'ਤੇ ਪੰਜਾਬ ਦੇ ਮਾਮਲੇ 'ਚ, ਉੱਥੇ ਜਿਹੜੀ ਡਿਸੀਜਨ ਮੇਕਿੰਗ ਪਾਵਰ ਹੈ ਉੱਥੇ ਤੁਹਾਡੇ ਕੋਲ ਹੋਏ। ਇਹ ਨਹੀਂ ਹੈ ਕਿ ਤੁਹਾਨੂੰ ਕੋਈ ਟਰਮਸ ਡਿਕਟੇਟ ਕਰੇ, ਕੋਈ ਤੁਹਾਡੇ ਸਿਰ ਦੇ ਉੱਤੇ ਡੰਡਾ ਰੱਖ ਕੇ ਤੁਹਾਡਾ ਪਾਣੀ ਲੁੱਟ ਕੇ ਲੈ ਜਾਏ, ਤੁਹਾਡੇ ਕਿਸਾਨ ਆਤਮਘਾਤ ਕਰਦੇ ਰਹਿਣ, ਤੁਹਾਨੂੰ ਡਰੱਗਸ ਦੇ ਹਵਾਲੇ ਕਰ ਦੇਣ, ਤੁਹਾਨੂੰ ਨੌਕਰੀਆਂ ਨਾ ਦੇਣ, ਤੁਹਾਡੀ ਜਿਹੜੀ ਵਣਜ ਹੈ ਉਸ ਨੂੰ ਉਹ ਖੁਦ ਕਹਿਣ ਵੀ ਅਸੀਂ ਭਾਰ ਰੱਖਣੇ। ਹੁਣ ਇਹ ਸਾਰੇ ਉਹ ਨੇ ਜਿਹੜੇ ਕਿ, ਕਿਉਂਕਿ ਮਤਲਬ ਸਿਰਫ ਗੁਲਾਮੀ ਦਾ ਇਹ ਨਹੀਂ ਹੁੰਦਾ ਕਿ ਤੁਹਾਡੇ ਕੋਈ ਪੈਰਾਂ 'ਚ ਬੇੜੀਆਂ ਪਾ ਦਿੰਦਾ ਜਾਂ ਹੱਥਾਂ 'ਚ ਹੱਥਕੜੀਆਂ ਪਾ ਦਿੰਦਾ। ਜੀ ਕੋਈ 1000 ਸਾਲ ਮੁਗਲਾਂ ਨੇ ਜਾਂ ਉਸ ਤੋਂ ਪਹਿਲੇ ਜਿਹੜੇ ਬੈਠੇ ਸੀ, ਲੋਧੀ ਪਠਾਨ ਸੀ, ਜਾਂ ਉਸ ਤੋਂ ਪਹਿਲਾਂ ਗ੍ਰੀਕ ਆਏ, ਅਲੈਗਜ਼ੈਂਡਰ ਆਇਆ 2000 ਸਾਲ 2500 ਸਾਲ ਪਹਿਲਾਂ, ਸੋ ਉਹਨਾਂ ਨੇ ਕਿੰਨਿਆਂ ਕੁ ਨੂੰ ਬੇੜੀਆਂ ਜਾਂ ਹੱਥਕੜੀਆਂ ਪਾਈਆਂ ਹੁੰਦੀਆਂ ਨੇ, ਪਰ ਉਹ ਤੁਹਾਡੀ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਆਪਣੇ ਕੋਲ ਲੈ ਲੈਂਦੇ ਨੇ। ਔਰ ਜਿਹੜਾ ਖਾਲਸੇ ਦਾ ਯੂਨੀਕ ਕਰੈਕਟਰ ਗੁਰੂ ਕਲਗੀਧਰ ਪਾਤਸ਼ਾਹ ਨੇ, ਔਰ ਜਿਸ ਲਈ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬਾਨ ਨੇ ਘਾਲਣਾ ਘਾਲੀ, ਇਹ ਸੀ ਕਿ ਉਹ ਮਨੁੱਖ ਪੈਦਾ ਕੀਤੇ ਉਸ ਧਰਤੀ ਦੇ ਉੱਤੇ ਜਿਨ੍ਹਾਂ ਦੇ ਅੰਦਰ ਭੈ ਕਾਹੂ ਕੋ ਦੇਤ ਨੇ, ਨੈ ਭੈ ਮਾਨਤ ਆਨ, ਕਹੁ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਜੀ ਇਹ ਡਿਫਾਈਨ ਕਰ ਦਿੱਤਾ ਹੈ ਕਿ ਅਧਿਆਤਮਕ ਪੁਰਸ਼, ਗਿਆਨਵਾਨ, ਬ੍ਰਹਮ ਗਿਆਨੀ, ਸੰਤ, ਫਕੀਰ, ਰੱਬ ਦਾ ਬੰਦਾ, ਦਰਵੇਸ਼, ਜੋ ਮਰਜ਼ੀ ਸ਼ਬਦ ਉਸ ਪੀਰ, ਫਕੀਰ ਜੋ ਵੀ ਇਸਤੇਮਾਲ ਹੁੰਦੇ ਸੀ, ਉਹ ਉਹੀ ਹੈ ਜਿਹੜਾ ਨਾ ਭੈ ਦਿੰਦਾ ਤੇ ਨਾ ਭੈ ਮੰਨਦਾ। ਜੀ ਉਹ ਕਿਸੇ ਡਰ ਦੇ ਵਿੱਚ ਨਹੀਂ ਰਹਿੰਦਾ। ਔਰ ਜਦੋਂ ਉਹ ਡਰ ਤੁਹਾਡੇ ਲੋਕਲ ਸਮਾਜ ਦੇ ਵਿੱਚ ਤੁਹਾਡੇ ਉੱਤੇ ਪਾਬੰਦੀਆਂ ਹੋਣ, ਜਾਂ ਕੋਈ ਪੋਲੀਟੀਕਲ ਪਾਵਰ ਤੁਹਾਨੂੰ ਕਹੇ ਵੀ ਤੁਸੀਂ ਇਹ ਖਾਣਾ, ਇਹ ਨਹੀਂ ਖਾਣਾ, ਇਹ ਪਾਉਣਾ, ਇਹ ਨਹੀਂ ਪਾਉਣਾ, ਇਹ ਬੋਲਣਾ, ਇਹ ਨਹੀਂ ਬੋਲਣਾ। ਇਸੇ ਲਈ ਜਦੋਂ ਗੁਲਾਮੀ ਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਉਹਨਾਂ ਨੇ, ਔਰ ਕਿਵੇਂ ਜਿਹੜਾ ਬਹੁ ਗਿਣਤੀ ਦਾ ਸੱਭਿਆਚਾਰ ਹੁੰਦਾ ਹੈ, ਇੱਕ ਪਾਸੇ ਪਹਿਲਾਂ ਤਾਂ ਉਹ ਡੰਡਾ ਇਸਤੇਮਾਲ ਕਰਦੇ ਨੇ, ਫਿਰ ਦੂਜੇ ਆਟੋਮੈਟਿਕਲੀ ਜਿਵੇਂ ਤੁਸੀਂ ਇੱਕ ਵਾਰੀ ਸੰਗਲ ਪਾਉਂਦੇ ਹੋ ਮੱਝ ਦੇ, ਫਿਰ ਹੌਲੀ 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 ਜੇ ਨਾ ਵੀ ਪਾਓ ਉਹਦੀਆਂ ਲੱਤਾਂ ਨੂੰ ਦੂਜੇ ਹੱਥ ਲਾ ਕੇ ਉਹ ਭੱਜਦੀ ਨੇ, ਉਹਨੂੰ ਹੁੰਦਾ ਹੈ ਕਿ ਵੀ ਮੈਨੂੰ ਪਾਇਆ ਹੋਇਆ। ਫਿਰ ਉਹਨੂੰ ਲੋਕ ਐਕਸੈਪਟ ਕਰ ਲੈਂਦੇ ਨੇ। ਜਦੋਂ ਐਕਸੈਪਟ ਕਰ ਲੈਂਦੇ ਨੇ ਫਿਰ ਉਹਨਾਂ ਦੀ ਹੋਣੀ ਬਣ ਜਾਂਦਾ, ਉਹ ਕਹਿੰਦੇ ਨੇ ਜੀ ਸਾਡੇ ਨਾਲ ਇਵੇਂ ਹੀ ਹੋਣਾ।
ਸੋ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਕਿ ਭਾਈ ਕਿਵੇਂ ਜਦੋਂ ਡੋਮੀਨੈਂਸ ਹੁੰਦੀ ਹੈ ਕਲਚਰ ਦੀ, ਤੁਹਾਡੀ ਬੋਲੀ ਬਦਲਦੀ ਹੈ। ਜੀ ਖੱਤਰੀਆਂ ਤਾਂ ਧਰਮ ਛੋੜਿਆ ਮਲੇਛ ਭਾਖਿਆ ਗਈ, ਵੀ ਆਪਣਾ ਧਰਮ ਛੱਡਿਆ। ਉਹਨਾਂ ਨੂੰ ਮਲੇਛ ਕਹਿੰਦੇ ਨੇ, ਜ਼ਬਾਨ ਉਹਨਾਂ ਦੀ ਬੋਲਦੇ ਨੇ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ। ਜ਼ਬਾਨ ਤੁਹਾਡੀ ਹੋਰ ਹੈ, ਤੁਸੀਂ ਮੀਆਂ ਮੀਆਂ ਕਰਦੇ ਹੋ, ਔਰ ਕਿਸ ਕਿਸਮ ਦਾ ਤੁਸੀਂ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ। ਜੀ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਹੁਣ ਇਹ ਪਹਿਰਾਵਾ ਔਰ ਕੁੱਠਾ ਖਾਣਾ, ਇਹ ਸਾਰੇ ਗੁਲਾਮੀ ਦੇ ਟਰੇਟ ਕਰਕੇ ਗੁਰੂ ਸਾਹਿਬ ਨੇ ਡਿਫਾਈਨ ਕੀਤੇ ਸੀ ਕਿ ਭਾਈ ਕਿਵੇਂ ਇਸ ਧਰਤੀ ਦੇ ਲੋਕਾਂ ਨੇ ਸਭ ਕੁਛ ਜਿਹੜਾ ਹੈ ਉਹ ਐਕਸੈਪਟ ਕੀਤਾ ਹੋਇਆ ਹੈ। ਇਹਨਾਂ ਦੀ ਜ਼ਮੀਰ ਨਹੀਂ ਹੈ, ਇਹਨਾਂ ਦੇ ਅੰਦਰ ਕੋਈ ਜਿਹੜੀ ਨਿਰਭੈਤਾ ਹੈ। ਜਦੋਂ ਅਸੀਂ ਨਿਰਭੈ ਔਰ ਜਦੋਂ ਅਸੀਂ ਅਕਾਲ ਪੁਰਖ ਦਾ ਨੂੰ ਯਾਦ ਕਰਦੇ ਹਾਂ, ਜਿਸ ਦੇ ਲਈ ਅਸੀਂ ਮੂਲ ਮੰਤਰ ਸ਼ਬਦ ਇਸਤੇਮਾਲ ਕਰਦੇ, ਤੇ ਉਹਦੇ ਟ੍ਰੇਟਸ ਦੇ ਵਿੱਚ ਵੀ ਕਿ ਅਕਾਲ ਪੁਰਖ ਨਿਰਭਉ ਨਿਰਵੈਰ ਹੈ। ਕਿਉਂਕਿ ਹੁਣ ਬਹੁਤ ਵਾਰੀ ਕਹੋ ਜੀ ਜਿਹੜੇ ਡਰ ਥੱਲੇ ਜੀ ਰਹੇ ਨੇ ਜੀ, ਨਾ ਕਾਹੂ ਸੋ ਦੋਸਤੀ ਨਾ ਕਾਹੂ ਸੋ ਵੈਰ, ਔਰ ਉਸ ਤੋਂ ਪਹਿਲਾਂ ਤੁਹਾਡਾ ਨਿਰਭੈ ਹੋਣਾ ਹੈ। ਜਿਹੜਾ ਬੰਦਾ ਡਰ ਥੱਲੇ ਰਹਿੰਦਾ ਹੈ ਉਹ ਤਾਂ ਵੈਸੇ ਹੀ ਕੀ ਵੈਰ ਕਰੇਗਾ ਜ਼ੋਰਾਵਰ ਦੇ ਨਾਲ, ਜੀ ਉਹਦੇ ਅੱਗੇ ਤਾਂ ਸਰੈਂਡਰ ਕੀਤਾ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਇਹ ਖਾਲਿਸਤਾਨ ਐਲਾਨ ਦਿਵਸ ਜਾਂ ਖਾਲਿਸਤਾਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਇਸ ਦੀਆਂ ਜੜ੍ਹਾਂ ਸਾਡੀ ਫਿਲਾਸਫੀ 'ਚ ਨੇ, ਸਾਡੇ ਮੂਲ ਗੁਰਮਤ ਵਿਚਾਰਧਾਰਾ 'ਚ ਨੇ। ਉਹਨਾਂ ਤੋਂ ਵੱਖਰੀ ਕੋਈ ਗੱਲ ਨਹੀਂ ਹੈ। ਕੋਈ ਐਸਾ ਨਹੀਂ ਹੈ ਕਿ ਅਸੀਂ ਕੋਈ 12-14 ਜ਼ਿਲ੍ਹਿਆਂ ਦਾ ਕੋਈ ਇਸ ਕਿਸਮ ਦਾ ਸੂਬਾ ਚਾਹੁੰਦੇ ਹਾਂ ਜਿਹਦੇ 'ਚ ਹੈੱਡ ਆਫ ਦਾ ਸਟੇਟ ਪੱਗ ਵਾਲਾ ਹੋਏ, ਜਿੱਥੇ ਜਿਹੜੇ ਨੇ ਸਿੱਖ ਮਿਨਿਸਟਰ ਹੋਣ। ਉਹ ਤਾਂ ਮਨਮੋਹਨ ਸਿੰਘ ਵੀ ਰਿਹਾ 10 ਸਾਲ, ਆ 5ਵੀਂ ਵਾਰ ਬਣਿਆ ਜਿਹੜਾ ਹੁਣ ਬੈਠਾ ਜਮੂਰਾ RSS ਦਾ। ਕੱਲ੍ਹ ਨੂੰ ਕੋਈ ਹੋਰ ਆ ਜਾਏਗਾ। ਕਰਪਟ ਸਿਸਟਮ ਉੱਥੇ ਜਿਸ ਕਿਸਮ ਦਾ ਹੈਗਾ। ਸੋ ਅਸੀਂ ਉਸ ਧਰਤੀ ਦੇ ਲਈ, ਔਰ ਇਹ ਗੱਲ ਅੱਜ ਦੀ ਨਹੀਂ, 18ਵੀਂ ਸਦੀ 'ਚ ਵੀ ਜੇ ਅਸੀਂ ਪੂਰੀ 1 ਸਦੀ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ ਆਪਣਾ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ 'ਤੇ ਗੁਜ਼ਾਰਾ ਕੀਤਾ, ਘੱਲੂਘਾਰਿਆਂ ਦਾ ਦੌਰ, ਵੈਲੀ ਆਫ ਡੈਥ 'ਚੋਂ ਗੁਜ਼ਰੇ, ਤੇ ਰਿਜ਼ੋਲਵ ਬੜਾ ਕਲੀਅਰ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਇਹ ਦੱਖਣ ਤੋਂ ਆਉਣ ਵਾਲੇ ਮਰਾਠੇ, ਇਹ ਪੱਛਮ 'ਚੋਂ ਆਉਣ ਵਾਲੇ ਪਠਾਨ ਔਰ ਦੂਜੇ ਜਿੰਨੇ ਹਮਲਾਵਰ ਦਰਾਏ ਖੈਬਰ ਤੋਂ ਆਉਂਦੇ ਸੀ, ਇਹ ਕਿਵੇਂ ਲੈ ਜਾਣ। ਇਹ ਸਾਡੀ ਦੌਲਤ ਹੈ, ਇਸ ਧਰਤੀ ਦੀ ਦੌਲਤ ਹੈ। ਔਰ ਇਹੀ ਸੰਕਲਪ ਕਿ ਇਸ ਧਰਤੀ ਦੇ ਉੱਤੇ ਬਿਨਾਂ ਡਰ ਭੈ ਤੋਂ ਇੱਥੋਂ ਦੇ ਵਛਿੰਦੇ ਵਿਚਰ ਸਕਣ, ਇਹ ਰਿਜ਼ੋਲਵ ਸੀ। ਉਹਨਾਂ ਨੂੰ ਪ੍ਰੋਟੈਕਸ਼ਨ ਦੇਣਾ, ਉਹਨਾਂ ਨੂੰ ਸਿਕਿਉਰਿਟੀ। ਅੱਜ ਪੰਜਾਬ ਦਾ ਕੀ ਹਾਲ ਹੈ, ਕਿਹੜਾ ਦਿਨ ਹੈ ਅੱਜ ਹੋਇਆ ਜੀ, ਕਾਰ 'ਚ 4 ਮਿਲੇ, ਉਹਨਾਂ ਦੀਆਂ ਡੈੱਡ ਬਾਡੀਜ਼ ਗਏ, ਗਾਇਬ ਹੋ ਗਏ। ਇੱਕ ਮੈਰਿਡ ਔਰਤ ਨੂੰ ਘਰੋਂ ਚੁੱਕਿਆ, ਉਹਨੂੰ ਜਿਹੜਾ ਜ਼ਬਰ ਜ਼ਨਾ ਕੀਤਾ, ਉਹਦੀ ਮੌਤ ਹੋ ਗਈ। ਕਿਹੜਾ ਦਿਨ ਹੈ ਜਿੱਦਣ ਅਖਬਾਰਾਂ ਭਰੀਆਂ ਨਹੀਂ ਹੋਈਆਂ। ਔਰ ਇਹੋ ਜਿਹਾ ਹੀ ਸਮਾਂ ਜਦੋਂ ਜਿਹੜੇ ਜ਼ੁਲਮਾਂ ਦਾ ਰਾਜ ਨੂੰ ਅਸੀਂ ਕਹਿੰਦੇ ਸੀ, ਜਦੋਂ ਖਾਲਸੇ ਨੇ 18ਵੀਂ ਸਦੀ, ਜਦੋਂ ਅਜੇ ਉਹਨਾਂ ਦਾ ਫੁੱਲ ਸਿਸਟਮ ਪੋਲੀਟੀਕਲ ਪਾਵਰ ਦਾ ਡਿਵੈਲਪ ਵੀ ਨਹੀਂ ਸੀ ਹੋਇਆ, ਤੇ ਰਾਖੀ ਸਿਸਟਮ ਡਿਵੈਲਪ ਕੀਤਾ ਸੀ, ਪ੍ਰੋਟੈਕਸ਼ਨ। ਕਿ ਤੁਸੀਂ ਨੋਮੀਨਲ ਉਹਨਾਂ ਦੇ ਖਰਚੇ ਪਰਚੇ ਦਿਓ ਖਾਲਸੇ ਦੇ, ਜਿੰਨੇ ਕੁ ਵੀ ਉਸ ਦੇ ਲਈ ਚਾਹੀਦੇ ਸੀ, ਤੇ ਉਹ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਸੀ। ਪ੍ਰੋਟੈਕਸ਼ਨ ਬਾਹਰੋਂ ਵੀ ਅੰਦਰੋਂ ਵੀ। ਅੱਜ ਜਿਸ ਕਿਸਮ ਦਾ ਪੰਜਾਬ ਹੈ, ਉਹ ਜਿਵੇਂ ਗੱਲ ਤਾਂ ਇਹੀ ਬਣੀ ਹੋਈ ਹੈ ਬੁੱਲੇ ਸ਼ਾਹ ਦੇ ਕਹਿਣ ਵਾਲੋਂ ਕਿ ਵੀ ਛੇਤੀ ਬੋਡੀ ਵੇ ਤਬੀਬਾ, ਨਹੀਂ ਤਾਂ ਮੈਂ ਮਰ ਗਈ ਹਾਂ। ਅੱਜ ਉਹ ਧਰਤੀ ਕਿਸੇ ਹਕੀਮ, ਕਿਸੇ ਡਾਕਟਰ, ਕਿਸੇ ਫਿਜ਼ੀਸ਼ੀਅਨ, ਕਿਸੇ ਜਿਹੜਾ ਉਹਨੂੰ ਬਚਾ ਸਕੇ, ਉਸ ਦੀ ਜਿਹੜੀ ਹੈ ਉਹ ਤਾਂਘ 'ਚ ਹੈ, ਉਸ ਦੀ ਤਾਕ 'ਚ ਹੈ, ਉਸ ਦੀ ਉਡੀਕ 'ਚ ਹੈ। ਸੋ ਅਸੀਂ ਜਦੋਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਤੇ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਕਿਹੜੇ ਸਰਕਮਸਟਾਂਸਿਸ। ਔਰ 18ਵੀਂ ਸਦੀ ਨਾਲ ਇਸ ਲਈ ਗੱਲ ਜਾ ਕੇ ਜੁੜਦੀ ਹੈ ਕਿ 19ਵੀਂ ਸਦੀ ਦੇ ਅੱਧ ਤੱਕ, 18ਵੀਂ ਸਦੀ ਅਸੀਂ ਸਟਰਗਲ ਕੀਤਾ, ਸਿੱਖ ਮਿਸਲਾਂ ਵੀ ਬਣੀਆਂ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸਾਡੇ ਕੋਲ ਪਹਿਲਾ ਰਾਜ ਆਇਆ, ਔਰ ਜਿਹੜੀ ਪਹਿਲੀ ਪ੍ਰੋਕਲੇਮੇਸ਼ਨ ਸੀ, ਪਹਿਲਾ ਆਰਡਰ ਸੀ, ਪਹਿਲੀ ਸਰਕਾਰੀ ਡਿਕਰੀ ਸੀ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਮਚ ਬਿਫੋਰ ਫ੍ਰੈਂਚ ਰੈਵੋਲੂਸ਼ਨ। ਸੋ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਕੋ ਰਿਲੀਜੀਅਨਿਸ, ਆਪਣੇ ਸਿੱਖ ਭਰਾਵਾਂ ਭੈਣਾਂ ਨੂੰ, ਔਰ ਉਸ ਤੋਂ ਬਿਯੋਂਡ ਹਿੰਦੂ, ਮੁਸਲਮਾਨ, ਈਸਾਈ ਜਿਹੜੇ ਉਸ ਧਰਤੀ ਦੇ ਵਿਛੰਦੇ ਨੇ, ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਨੂੰ ਤੁਸੀਂ ਕਿਸੇ ਫੈਨੈਟਿਕ, ਕਿਸੇ ਇੱਕ ਧਰਮ ਦੀ ਜਿਹੜੀ ਹੈ ਉਹ ਉਸ ਦੇ ਥੱਲੇ ਉਹਨਾਂ ਦੀ
ਜਿਹੜੀ ਹੈ ਧੱਕੇਸ਼ਾਹੀ ਜਾਂ ਕਿਸੇ ਨਾਲ ਜੋੜ ਕੇ ਨਾ ਦੇਖੋ। ਜੀ ਤੁਹਾਡੇ ਸਾਹਮਣੇ ਅੱਜ ਤਾਂ 21ਵੀਂ ਸਦੀ 'ਚ ਦੁਨੀਆ ਭਰ 'ਚ ਸਿੱਖ ਜਿਨ੍ਹਾਂ ਦੇ ਕੋਲ ਵਿਕਾਸ ਮਾਡਲ ਨੇ ਇਹਨਾਂ ਮੁਲਕਾਂ ਦੇ, ਜਿਨ੍ਹਾਂ ਦੇ ਕੋਲ ਕਿੰਨਾ ਬਰੋਡਨ ਪਾਰਟ ਹੈ। ਅੱਜ ਹੀ ਆਉਣ ਤੋਂ ਪਹਿਲਾਂ ਆਸਟ੍ਰੇਲੀਆ ਦੇ ਕੌਮੀ ਆਵਾਜ਼ ਪ੍ਰੋਗਰਾਮ ਦੇ ਵਿੱਚ ਲਗਭਗ 1 ਘੰਟਾ ਸਵਾ ਘੰਟੇ ਦੀ ਗੱਲਬਾਤ ਸੀ। ਜੀ ਔਰ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਾਡੇ ਐਡਮਾਇਰਰ ਪਿਆਰ ਕਰਨ ਵਾਲੇ ਬਹੁਤ ਸਿੰਘ ਸਿੰਘਣੀਆਂ ਨੇ, ਖਾਸ ਤੌਰ 'ਤੇ ਯੰਗਰ ਜਨਰੇਸ਼ਨ। ਔਰ ਉਹਦੇ 'ਚ ਵੀ ਕਿਉਂਕਿ ਅੱਜ ਵਿਸ਼ਾ ਹੀ ਉੱਥੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ 29 ਅਪ੍ਰੈਲ ਦੀ ਸਵੇਰ ਹੈ ਔਰ ਉਸ ਸਵੇਰ ਦਾ ਹੀ ਪ੍ਰੋਗਰਾਮ ਜਿਹੜਾ ਹੈ ਉਸ ਦੇ ਵਿੱਚ ਮੈਂ ਸੀ। ਔਰ ਉਹਦੇ 'ਚ ਹੋਰ ਵਿਚਾਰਾਂ ਦੇ ਨਾਲ ਨਾਲ ਇਹ ਵੀ ਆਇਆ ਕਿ ਵੀ ਅਸੀਂ ਜਦੋਂ ਸਾਡਾ ਮੁਲਕ ਬਣੇਗਾ ਉਹਨੂੰ ਅਸੀਂ ਡਿਫੈਂਡ ਕਿਵੇਂ ਕਰ ਸਕਾਂਗੇ। ਜੀ ਇੱਕ ਪਾਸੇ ਜੋ ਕੁਛ ਅੱਜ ਇੰਡੀਆ ਪਾਕਿਸਤਾਨ 'ਚ ਕਰ ਰਿਹਾ ਹੈ, ਪਾਕਿਸਤਾਨ ਇੰਡੀਆ 'ਚ ਕਰ ਰਿਹਾ ਹੈ, ਦੋਨਾਂ ਦੇ ਕੋਲ ਇਹਨਾਂ ਕੋਲ ਰਾਹ ਹੈ, ਉਹਨਾਂ ਕੋਲ ISI ਹੈ, ਕਿਸ ਕਿਸਮ ਦੇ ਉਹਨਾਂ ਦੇ ਸਿਸਟਮ ਨੇ। ਤੇ ਮੈਂ ਕਿਹਾ ਵੀ ਸਾਡੇ ਕੋਲ ਦੁਨੀਆ ਭਰ ਦੀ ਵਿਜ਼ਡਮ ਹੈ। ਅੱਜ ਦੁਨੀਆ ਦਾ ਕੋਈ ਮੁਲਕ ਐਸਾ ਨਹੀਂ, ਦੁਨੀਆ ਦੇ ਬੇਸ਼ੱਕ 208 ਜਾਂ 9 ਦੇ ਕਰੀਬ ਮੁਲਕ ਨੇ, 193 UN ਦੇ ਮੈਂਬਰ ਨੇ, ਜੀ ਔਰ ਮੇਰਾ ਨਹੀਂ ਖਿਆਲ ਕੋਈ ਮੁਲਕ ਵੀ ਐਸਾ ਹੋਏ ਜਿੱਥੇ ਸਿੱਖ ਨਾ ਹੋਣ। ਪਰ ਜੇ ਈਵਨ ਗੁਰਦੁਆਰਿਆਂ ਦੇ ਹਵਾਲੇ ਨਾਲ ਜਿੱਥੇ ਸਾਡੇ ਨਿਸ਼ਾਨ ਝੂਲਦੇ ਨੇ, ਜ਼ਰੂਰ 150 ਦੇਸ਼ ਹੋਏਗਾ। ਔਰ ਅਸੀਂ ਉਹਨਾਂ ਸਾਰੇ ਦੇਸ਼ਾਂ ਦੀ ਜ਼ਬਾਨ, ਉਹਨਾਂ ਦੇਸ਼ਾਂ ਦੇ ਵਿੱਚ ਸਾਡੇ ਵਿਜ਼ਡਮ, ਕੋਈ ਇੰਜੀਨੀਅਰ, ਡਾਕਟਰ, ਟੈਕਸੀਜ਼, ਟਰੱਕਸ, ਐਗਰੀਕਲਚਰ, ਕਿਹੜਾ ਸ਼ੋਬਾ ਹੈ ਜਿਹਦੇ 'ਚ ਮੈਂ ਦੇਖ ਰਿਹਾ ਸੀ ਅੱਜ ਹੀ ਕੈਲਗਰੀ ਯੂਨੀਵਰਸਿਟੀ 'ਚ ਕਿਸੇ 'ਚ ਡੀਨ ਇੱਕ ਸਿੰਘ ਲੱਗੇ। ਹਰ ਪਾਸੇ ਅਸੀਂ ਆਪਣੀ ਥਾਂ, ਇਹ ਗੁਰੂ ਦੀ ਕਲਾ ਹੈ ਕਿ ਅਸੀਂ ਇਹਨਾਂ 3 ਸਦੀਆਂ 'ਚ 4 ਪਾਵਰਫੁਲ ਰਜੀਮ ਸਾਡੇ ਵੈਰ ਪਏ ਹੋਣ, ਸਾਨੂੰ ਨੇਸਤੋ ਨਾਬੂਦ ਕਰਨਾ ਚਾਹੁੰਦੇ ਹੋਣ। ਜੀ ਤੇ ਜਿਵੇਂ ਇਜ਼ਰਾਈਲ 10 15 20 ਸਾਲ ਦੇ ਵਿੱਚ ਕਿਵੇਂ ਫਸਟ ਵਰਲਡ ਕੰਟਰੀ ਬਣ ਗਿਆ, ਉਹਨਾਂ ਦੀ ਪਰ ਕੈਪੀਟਾ ਇਨਕਮ ਅਮਰੀਕਾ ਨਾਲੋਂ ਜ਼ਿਆਦਾ ਹੈ, ਕਿਉਂਕਿ ਉਹਨਾਂ ਦੇ ਕੋਲ ਵੀ ਜੂਇਸ਼ ਡਾਇਸਪੋਰਾ ਸ਼ਬਦ ਹੀ ਉਹਨਾਂ 'ਚੋਂ ਆਇਆ ਕਿ ਜਿਵੇਂ ਉਹ ਸਪਰੈਡ ਹੋਏ। ਤੇ ਜਦੋਂ ਇਜ਼ਰਾਈਲ ਬਣਿਆ ਛੋਟਾ ਜਿਹਾ 8000 9000 ਮਾਈਲ ਤੋਂ ਵੀ ਘੱਟ ਉਹਨਾਂ ਦੀ ਟੈਰੀਟਰੀ, ਤੇ ਦੁਨੀਆ ਭਰ ਦੇ ਯਹੂਦੀਆਂ ਦੀ ਵਿਜ਼ਡਮ ਉਹਦੇ 'ਚ ਲੱਗੀ, ਉਹਨਾਂ ਨੇ ਕਿਵੇਂ ਉਹਦੇ ਵਿਕਾਸ 'ਚ ਹਿੱਸਾ ਪਾਇਆ। ਬਾਕੀ ਉਹ ਫਲਸਤੀਨੀਆਂ ਨਾਲ ਕੀ ਕਰਦੇ ਨੇ ਉਹਨੂੰ ਅਸੀਂ ਐਂਡੋਰਸ ਨਹੀਂ ਕਰਦੇ, ਪਰ ਮੈਂ ਇਸ ਗੱਲ ਦੇ ਹਵਾਲੇ ਨਾਲ ਕਹਿਣਾ ਚਾਹੁੰਦਾ ਕਿ ਸਾਡੇ ਕੋਲ 4 ਮਿਲੀਅਨ ਸਿੱਖ ਡਾਇਸਪੋਰਾ ਦੁਨੀਆ ਭਰ 'ਚ ਹੈ। ਜੀ ਔਰ ਜਿਵੇਂ ਅਸੀਂ ਉਸ ਧਰਤੀ ਦੇ ਉੱਤੇ ਚੈਲੰਜ ਕੀਤਾ ਪਾਵਰਫੁਲ ਰਜੀਮ ਨੂੰ, ਜੇ ਤੁਸੀਂ ਇੰਦਰਾ ਗਾਂਧੀ ਜਿਹਨੂੰ ਜਿਹੜਾ ਹੈ ਉਹ ਬੇਸ਼ੱਕ ਨਿਕਸਨ ਜਾਂ ਕਿਸਿੰਜਰ ਦੇ ਮੈਮੋਇਰਸ ਵੀ ਆਏ ਨੇ, ਉਹ ਡਿਸਪਾਈਜ਼ ਕਰਦੇ ਸੀ ਨਿਕਸਨ, ਲੇਕਿਨ 1971 'ਚ ਬੰਗਲਾਦੇਸ਼ ਬਣਾ ਕੇ ਅੱਧਾ ਪਾਕਿਸਤਾਨ ਤੋੜ ਕੇ 90,000 ਉਹਨਾਂ ਦੇ ਸ਼ੋਲਜਰਸ ਔਰ ਦੂਸਰੇ ਸਟਾਫ ਦਾ ਸਰੈਂਡਰ ਲੈ ਕੇ ਉਹ ਤਾਂ ਦੁਰਗਾ ਮਾਤਾ ਬਣ ਗਈ ਸੀ। ਔਰ ਵਾਜਪਾਈ ਜਿਹੜਾ ਅਦਰਵਾਈਜ਼ ਬਿਟਰ ਕ੍ਰਿਟਿਕ ਆਫ, ਉਹ ਦੁਰਗਾ ਮਾਤਾ ਦਾ ਅਵਤਾਰ, ਇਨਕਾਰਨੇਸ਼ਨ ਆਫ ਦੁਰਗਾ। ਔਰ ਫਿਰ ਜਦੋਂ ਉਹਨੇ ਐਮਰਜੈਂਸੀ ਲਾਈ ਉਹਦੇ ਸਾਹਮਣੇ ਕੋਈ ਕੁਸਕਿਆ ਨਹੀਂ, ਸਾਰਾ ਭਾਰਤ ਸੌਂ ਗਿਆ ਸੁਸਰੀ ਦੀ ਤਰ੍ਹਾਂ, ਸਿੱਖ ਖਲੋਤੇ। ਔਰ ਜਿਹੜਾ ਜਿੰਨੀ ਦੇਰ 18-19 ਮਹੀਨੇ ਐਮਰਜੈਂਸੀ ਰਹੀ, ਸਿੱਖਾਂ ਨੇ 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਇਹ ਵੱਖਰੀ ਗੱਲ ਹੈ ਵੀ ਉਹੀ ਸਾਡਾ ਫਿਰ ਜਿਹੜਾ ਇੱਕ ਰੀਜ਼ਨ ਵੀ ਬਣਿਆ ਸਾਨੂੰ ਟਾਰਗੇਟ ਕਰਨ ਦਾ, KGB ਜਾਂ ਰॉ ਜਾਂ ਥਰਡ ਏਜੰਸੀ ਦਾ। ਪਰ ਇਹ ਗੁਰੂ ਦੀ ਕਲਾ ਹੈ ਕਿ ਤਾਕਤਵਰ ਤੋਂ ਤਾਕਤਵਰ ਨਾਲ ਭਿੜ ਜਾਣਾ, ਕਿਉਂਕਿ ਸਾਡੇ ਪੱਲੇ ਸੱਚ ਹੈ। ਜਿਨ ਸੱਚ ਪੱਲੇ ਹੋਏ, ਤੇ ਸੱਚ ਦਾ ਆਪਣਾ ਭਾਰ ਬੜਾ ਹੁੰਦਾ, ਤੇ ਜਿਹੜੇ ਸੱਚ ਤੇ ਖਲੋਣ ਵਾਲੇ ਨੇ, ਸੱਚ ਨੂੰ ਪੱਲੇ ਬੰਨਣ ਵਾਲੇ ਨੇ, ਉਹਨਾਂ ਨੂੰ ਕਿਸੇ ਪਾਤਸ਼ਾਹ, ਕਿਉਂਕਿ ਉਹ ਅਕਾਲ ਪੁਰਖ ਤੋਂ ਹੀ ਸਿੱਧੀ ਸ਼ਕਤੀ ਲੈਂਦੇ ਨੇ, ਜਿਹਨੂੰ ਅਕਾਲ ਪੁਰਖ ਦੀ ਇਬਾਦਤ ਔਰ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ, ਔਰ ਜਿਸ ਦੇ ਗਾਤਰੇ ਕਿਰਪਾਨ ਗੁਰੂ ਨੇ ਦਿੱਤੀ ਹੋਈ ਹੈ, ਉਸ ਦੇ ਪੱਲੇ ਉਹ ਸੰਤ, ਸਿਪਾਹੀ, ਉਹ ਫਕੀਰ ਕੌਣ ਇਹਨਾਂ ਫਕੀਰਾਂ ਦੇ ਟੋਲੇ ਨੂੰ, ਇਸ ਫਕੀਰਾਂ ਦੀ ਕੌਮ ਨੂੰ ਜਿਹੜਾ ਹੈ ਉਹ ਉਸ ਦਾ ਨੁਕਸਾਨ ਕਰ ਸਕਦਾ ਜਾਂ ਉਸ ਨੂੰ ਮੁਕਾ ਸਕਦਾ। ਸੋ ਇਹ ਉਹ ਬੈਕਡ੍ਰੌਪ ਹੈ। ਐਮਰਜੈਂਸੀ ਦੇ ਖਿਲਾਫ ਸਿੱਖ ਖਲੋਂਦੇ ਨੇ। ਔਰ ਇੱਥੇ ਹੀ ਨਹੀਂ, ਜੇ ਅਸੀਂ ਈਵਨ 47 ਦੇ ਹਵਾਲੇ ਨਾਲ ਦੇਖੀਏ, ਲਗਭਗ ਅੱਧੀ ਕੌਮ ਪਨਾਹਗੀਰ, ਇੱਕ ਅੱਧਾ ਜੀ ਮਰਵਾ ਕੇ ਆਈ, ਕੋਈ ਘਰ ਨਹੀਂ ਬਾਹਰ ਨਹੀਂ। 1950 'ਚ ਅਸੀਂ ਦੇਖਦੇ ਹਾਂ ਨਾਲ ਦੀ ਨਾਲ ਮੋਰਚੇ ਸ਼ੁਰੂ ਹੋ ਜਾਂਦੇ ਨੇ। ਸੋ ਇਹ ਅੱਜ ਵੀ ਅਸੀਂ ਬੇਸ਼ੱਕ ਘੱਲੂਘਾਰਿਆਂ ਦੇ ਵੀ ਵਾਰਸ ਹੈ 18ਵੀਂ ਸਦੀ ਦੇ, ਪਰ ਘੱਲੂਘਾਰਿਆਂ ਨੇ ਸਾਨੂੰ ਕਮਜ਼ੋਰ ਨਹੀਂ ਕੀਤਾ। ਘੱਲੂਘਾਰਿਆਂ 'ਚ ਸਾਡੀ ਸਪਿਰਿਟ ਹੀ ਇਹ ਸੀ ਕਿ ਭਾਈ ਗੁਰੂ ਨੇ ਕਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਇਹ ਸਾਡੀ ਸਪਿਰਿਟ ਹੈ। ਸਾਡੀ ਸਪਿਰਿਟ ਤਕਲੀਫ 'ਚੋਂ, ਮੁਸ਼ਕਲ 'ਚੋਂ ਵੀ ਅਸੀਂ ਪਾਵਰਫੁਲ ਹੋ ਕੇ ਨਿਕਲਦੇ ਹਾਂ ਕਿ ਗੁਰੂ ਨੇ ਸਾਡੇ ਮੂੰਹ ਚਮਕਾ ਦਿੱਤੇ ਨੇ, ਅਸੀਂ ਕੁੰਦਨ ਵਾਂਗ, ਸੋਨੇ ਵਾਂਗ ਹੋ ਗਏ। ਸਰੀਰ ਤਾਂ ਖੋਟੇ ਸੀ, ਇਹਨਾਂ ਦਾ ਅੱਜ ਜਾਂ ਕੱਲ੍ਹ ਜਾਣਾ ਸੀ, ਔਰ ਇਹ ਖੋਟ ਝੜ ਗਿਆ। ਖੋਟ ਦਾ ਮਤਲਬ ਇਹ ਨਹੀਂ ਕਿ ਮਰਨ ਵਾਲੇ ਜਾਂ ਸ਼ਹੀਦ ਹੋਣ ਵਾਲੇ ਕੋਈ ਖੋਟੇ ਸਨ, ਸਰੀਰ ਖੋਟੇ ਸੀ। ਔਰ ਇਹ ਸਿੱਖ ਸਮਝਦੇ ਸੀ ਕਿ ਇਹ ਲੇਖੇ ਲੱਗ ਜਾਏ ਗੁਰੂ ਦੇ। ਜਦੋਂ
ਇਹ ਗੁਰੂ ਦੇ ਲੇਖੇ ਲੱਗ ਜਾਂਦਾ ਹੈ, ਫਿਰ ਖੋਟਾ ਖਰਾ ਹੋ ਜਾਂਦਾ ਹੈ। ਜੀ ਔਰ ਇਹੀ ਸਪਿਰਿਟ 1980 'ਚ ਮੈਂ ਸਮਝਦਾ ਹਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਅਕਾਲ ਪੁਰਖ ਨੇ ਉਹ ਸ਼ਖਸੀਅਤ ਦਿੱਤੀ ਜਿਨ੍ਹਾਂ ਨੇ ਕੌਮ ਦੇ ਅੰਦਰ ਉਹ ਸਵੈਮਾਨ ਵਾਪਸ ਮੋੜਿਆ ਹੈ। ਉਹ ਗਵਾਚੀ ਸਾਡੀ ਸੋਵਰਨਿਟੀ 1849 ਦੀ ਉਹ ਰਾਜ ਭਾਗ ਬੇਸ਼ੱਕ 18ਵੀਂ ਸਦੀ ਤੋਂ ਬਾਅਦ 19ਵੀਂ ਸਦੀ ਦੇ ਦੂਸਰੇ ਅੱਧ 'ਚ ਅੱਡ ਅੱਡ ਮੂਵਮੈਂਟਸ ਚੱਲੀਆਂ, ਭਾਈ ਮਹਾਰਾਜ ਸਿੰਘ, ਬਾਬਾ ਰਾਮ ਸਿੰਘ ਨਾਮਧਾਰੀ, ਗਦਰੀ ਬਾਬੇ, ਪਰ ਇਹ ਹੋਰ ਪਾਸੇ ਘੁੰਮਦੇ ਘੁਮਾਉਂਦੇ ਜਿਹੜਾ ਗਦਰੀ ਬਾਬਿਆਂ ਤੋਂ ਹੀ ਨੈਸ਼ਨਲਿਜ਼ਮ ਵਾਲਾ ਪਾਰਟ ਸ਼ੁਰੂ ਹੋ ਗਿਆ, ਇੰਡੀਅਨ ਨੈਸ਼ਨਲਿਜ਼ਮ ਦਾ, ਔਰ ਬਾਅਦ 'ਚ ਗਾਂਧੀ ਨਹਿਰੂ ਨੇ ਆਪਣੇ ਖਾਤੇ 'ਚ ਪਵਾ ਲਿਆ ਸਾਰਾ ਪਾਰਟ। ਸੋ ਇਹਨਾਂ ਸਰਕਮਸਟਾਂਸਿਸ 'ਚ ਉਸ ਧਰਤੀ ਦੇ ਉੱਤੇ ਆਪਣੀ ਇੱਜ਼ਤ ਆਬਰੂ, ਆਪਣੇ ਹੱਕ, ਆਰਥਿਕ, ਸਮਾਜਿਕ, ਧਾਰਮਿਕ, ਫਰੀडम, ਧਰਮ ਯੁੱਧ ਮੋਰਚਾ, ਆਨੰਦਪੁਰ ਦਾ ਮਤਾ, ਫੈਡਰਲ ਸਿਸਟਮ, ਇਹ ਸਾਰਾ ਉਹਦਾ ਆਧਾਰ ਸੀ। ਪਰ ਇੱਕ ਗੱਲ ਜਿਹੜੀ ਬੜੀ ਸਪਸ਼ਟਤਾ ਨਾਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਹੀ ਹੋਈ ਸੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਜੀ, ਇਹ ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਜੂਨ 84 ਦਾ ਘੱਲੂਘਾਰਾ ਵਰਤਾਇਆ ਗਿਆ, ਹਜ਼ਾਰਾਂ ਸ਼ਹੀਦ, ਔਰ ਕਿਸ ਤਰੀਕੇ ਨਾਲ ਉਹ ਜ਼ੁਲਮਾਂ ਦੀ ਕਹਾਣੀ ਬਾਰ-ਬਾਰ ਸਿੱਖ ਕਦੇ ਵੀ ਨਹੀਂ ਭੁੱਲ ਸਕਣਗੇ ਜੀ। ਔਰ ਉਸ ਤੋਂ ਬਾਅਦ ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸੋ ਕਾਲਡ ਆਪਰੇਸ਼ਨ ਵੁੱਡ ਰੋਜ਼ ਦੇ ਥੱਲੇ ਸਿੱਖ ਜਵਾਨੀ ਦਾ ਘਾਣ, ਆਰਮੀ ਦੀ ਫੋਰਟਨਾਈਟਲੀ ਬਾਤਚੀਤ ਰਾਹੀਂ ਹਦਾਇਤਾਂ ਕਿ ਕਿਵੇਂ ਅੰਮ੍ਰਿਤਧਾਰੀਆਂ ਨੂੰ ਨਿਸ਼ਾਨਾ ਬਣਾਉਣਾ, ਔਰ ਉਹਨਾਂ ਪੀਰੀਅਡ 'ਚ ਉਸ ਖੰਡਰਾਤ ਅਕਾਲ ਤਖਤ ਦੇ ਉੱਤੇ 26 ਜਨਵਰੀ 1986 ਨੂੰ ਸਰਬੱਤ ਖਾਲਸਾ ਕੀਤਾ ਜਾਂਦਾ ਹੈ ਲੱਖਾਂ ਦੀ ਗਿਣਤੀ 'ਚ, ਹੁਮ ਔਰ ਅੱਜ ਵੀ ਉਹ ਪਿਕਚਰ ਜਿਹੜੀ ਹੈ ਯਾਦਗਾਰੀ ਪਿਕਚਰ ਹੈ ਸਰਬੱਤ ਖਾਲਸਾ ਦੀ, ਜਿਹਦੇ ਥੱਲੇ 4 ਚਫੇਰੇ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿਵੇਂ ਇਹਦੇ ਬਾਵਜੂਦ ਕਿ ਦਰਬਾਰ ਸਾਹਿਬ ਤੇ ਹਮਲਾ ਜੂਨ 84 ਦਾ ਘੱਲੂਘਾਰਾ ਹੋਇਆ, ਇਹਦੇ ਬਾਵਜੂਦ ਨਵੰਬਰ 84 ਦਾ ਘੱਲੂਘਾਰਾ ਹੋਇਆ, ਇਹਦੇ ਬਾਵਜੂਦ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਚੁਣ ਕੇ ਜਵਾਨੀ ਦਾ ਕਾਂਡ ਕੀਤਾ। ਉਹ ਇਸ ਕਿਸਮ ਦਾ ਆਪ ਮੁਹਾਰਾ ਵਹਿਣ ਉਸ ਖੰਡਰਾਤ ਅਕਾਲ ਤਖਤ ਤੇ ਉਸ ਗੁਰੂ ਦੇ, ਜਿਹਨੂੰ ਮੈਂ ਕਈ ਵਾਰ ਜਦੋਂ ਅਸੀਂ ਉਹ ਪਾਠ ਮੈਂ ਪੜ੍ਹਦਾ ਹਾਂ ਸੱਧ ਮਾਲਵੇ 'ਚ ਜਿਹੜੀ ਕਹੀ ਜਾਂਦੀ 10ਵੇਂ ਪਾਤਸ਼ਾਹ ਨਾਲ ਕਿ ਸੁਣ ਕੇ ਸੱਧ ਮਾਹੀ ਦਾ ਮੈਂ ਘਾਹ ਪਾਣੀ ਮੁੱਤੋ ਨੇ ਕਿਸੇ ਨਾਲ ਨਾ ਰਲਿਆ ਕਾਈ, ਕੋਈ ਜੋ ਸ਼ੌਂਕ ਪਿਓ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕੀਤੋ ਨੇ। ਸੁਣ ਕੇ ਸੱਧ ਮਾਹੀ ਦਾ, ਹੁਣ ਇਹ ਮਾਹੀ ਦਾ ਸੱਧ ਹੈ, ਮਾਹੀ ਦੀ ਆਵਾਜ਼, ਉਹ ਹਰਮੰਦਰ, ਉਹ ਅਕਾਲ ਤਖਤ, ਉਹ ਧਰਮੀ ਫੌਜੀਆਂ ਨੇ ਵਹੀਰਾਂ ਕੱਤੀਆਂ, ਆਪਣੇ ਨੌਕਰੀਆਂ ਛੱਡੀਆਂ, ਸ਼ਹੀਦੀਆਂ ਪਾਈਆਂ, ਔਰ ਇਸ ਸਰਬੱਤ ਖਾਲਸਾ ਨੇ ਫਿਰ ਆਪਣੀ ਪੈੜ, ਆਪਣੇ ਇਤਿਹਾਸ, ਆਪਣੀ 18ਵੀਂ ਸਦੀ ਵੱਲ ਮੋੜੀ ਕਿ ਕਿਵੇਂ ਅਸੀਂ ਮੁਗਲਾਂ ਅਫਗਾਨਾਂ ਦੇ ਨਾਲ ਟੱਕਰ ਲਈ ਸੀ। ਸਾਡੀ ਲੀਡਰਸ਼ਿਪ ਬੇਸ਼ੱਕ ਸੰਤ ਪਿੰਡਾਂ ਵਾਲਿਆਂ ਨੂੰ ਸ਼ਹੀਦ ਕਰਕੇ ਵੇਲੇ ਦੇ ਹਾਕਮਾਂ ਨੇ ਸਮਝਿਆ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਕੇ ਸਮਝਿਆ ਸੀ ਕਿ ਅਸੀਂ ਗੱਲ ਮੁਕਾ ਦਿੱਤੀ ਹੈ, ਪਰ ਜਿਵੇਂ 18ਵੀਂ ਸਦੀ 'ਚ ਫਿਰ ਅਕਾਲ ਤਖਤ ਦੀ ਤਾਬੇ ਆਈ ਉਹ ਸਿੱਖ ਮਿਸਲਾਂ ਦਾ ਮਾਡਲ, ਸਰਬੱਤ ਖਾਲਸਾ ਦਾ ਮਾਡਲ, ਉਸ ਨੇ ਸਿੱਖ ਮਿਸਲਾਂ ਨੂੰ ਜਿਹੜਾ ਉਹ ਤਾਕਤ ਦਿੱਤੀ ਸੀ। ਇਸੇ ਤਰ੍ਹਾਂ ਇਸ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ ਜਿਹੜਾ 5 ਮੈਂਬਰੀ ਪੰਥਕ ਕਮੇਟੀ ਥਾਪੀ, ਔਰ ਇਸ 5 ਮੈਂਬਰੀ ਪੰਥਕ ਕਮੇਟੀ ਨੇ ਹੀ ਜਿਹਨੂੰ ਰਾਜਸੀ ਸੇਧ ਦੇਣ ਦਾ ਜਿਹੜਾ ਉਹ ਦਿੱਤਾ ਗਿਆ ਸੀ ਮੈਂਡੇਟ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਉਹ ਕੀਤਾ, ਜਿਸ ਦੇ ਵਿੱਚ ਜਿਹੜੇ ਮੁੱਢਲੇ ਸ਼ਬਦ ਹੀ ਮੈਂ ਦੁਹਰਾ ਦਿਆਂ, ਕੋਟ ਮੈਂ ਜ਼ਬਾਨੀ ਵੀ ਕਰਦਾ ਪਰ ਮੈਨੂੰ ਕਈ ਵਾਰ ਲੱਗਦਾ ਵੀ ਐਗਜ਼ੈਕਟ ਵਰਡ ਹੀ ਹੋਣੇ ਚਾਹੀਦੇ ਨੇ, ਕਈ ਵਾਰ ਕੋਈ ਸ਼ਬਦ ਅੱਗੇ ਪਿੱਛੇ ਵੀ ਹੋ ਜਾਂਦਾ। ਔਰ ਇਸ ਦੇ ਸੀ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਸ਼ਬਦ ਇਹ ਸੀ, ਖਾਲਸਾ ਪੰਥ ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ, ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ
ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ ਔਰ ਕਿਵੇਂ ਇਹ ਐਲਾਨਨਾਮਾ ਸੰਤ ਭਿੰਡਰਾਂ ਵਾਲਿਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੋਇਆ ਹੈ, ਜੀ ਇਸ 'ਚ ਵੀ ਐਲਾਨਨਾਮੇ ਦੇ ਸ਼ਬਦ ਨੇ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਤੇ ਧਨ ਅਰਪਣ ਕਰਕੇ ਗੁਰਸਾਖੀ ਪ੍ਰਵਾਨ ਚੜ੍ਹ ਸਕੀਏ। ਜੀ ਸੋ ਇਹ ਖਾਲਿਸਤਾਨ ਦਾ ਐਲਾਨਨਾਮਾ ਔਰ ਇਸ ਐਲਾਨਨਾਮੇ ਨੂੰ ਸਰੰਜਾਮ ਦੇਣ ਲਈ, ਪੂਰਿਆਂ ਕਰਨ ਲਈ, ਖਾਲਿਸਤਾਨ ਨੂੰ ਹਾਸਲ ਕਰਨ ਲਈ ਅੱਜ ਦੇ ਦਿਨ ਅਸੀਂ ਆਪਣੇ ਉਹਨਾਂ ਲੱਖਾਂ ਜਿੰਦਿਆਂ ਸੁੱਖਿਆਂ ਭਾਈ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਭਾਈ ਦਿਲਾਵਰ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਅਤੇ ਉਹਨਾਂ ਵੀਰਾਂ ਭੈਣਾਂ ਨੂੰ, ਭਾਵੇਂ ਉਹ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਹੋਣ, ਜਗਤਾਰ ਸਿੰਘ ਤਾਰਾ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਦਰਜਨਾਂ ਹੋਰ ਸਿੰਘ ਸਿੰਘਣੀਆਂ ਜਿਹੜੇ ਜੇਲ੍ਹਾਂ 'ਚ ਬੈਠ ਕੇ, ਔਰ ਹਜ਼ਾਰਾਂ ਉਹ ਜਿਹੜੇ ਬਾਹਰ, ਭਾਵੇਂ ਉਸ ਇੰਡੀਅਨ ਆਕੂਪਾਈਡ ਪੰਜਾਬ ਦੀ ਧਰਤੀ 'ਤੇ ਹੈ, ਦੁਨੀਆ ਭਰ 'ਚ ਹੈ, ਜਿਹੜੇ ਖਾਲਿਸਤਾਨ ਦੇ ਪਰਚਮ ਨੂੰ ਉੱਚਾ ਰੱਖਣ ਦੇ ਲਈ ਯਤਨਸ਼ੀਲ ਨੇ। ਖਾਸ ਤੌਰ 'ਤੇ ਯੰਗਰ ਜਨਰੇਸ਼ਨ ਜਿਵੇਂ ਇਸ ਦੇ ਨਾਲ ਜੁੜੀ ਹੈ ਔਰ ਮੈਨੂੰ ਖੁਸ਼ੀ ਹੈ ਕਿ ਇਸ 30ਵੀਂ ਵਰ੍ਹੇਗੰਢ ਦੇ ਮੌਕੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ। ਆਸਟ੍ਰੇਲੀਆ ਦੇ ਵਿੱਚ ਵੀ ਐਤਵਾਰ ਇਸ ਸੰਬੰਧੀ ਅਸੀਂ ਕੱਲ੍ਹ ਵੀ ਦੱਸਿਆ ਸੀ ਜਿਹੜਾ ਇਕੱਠ ਹੈ, ਔਰ ਇਸੇ ਤਰ੍ਹਾਂ ਵੌਇਸ ਆਫ ਖਾਲਸਾ ਜਿਹੜਾ ਕਿ ਇਸ ਵੇਲੇ ਪੋਪੂਲਰ ਰੇਡੀਓ ਪ੍ਰੋਗਰਾਮ ਹੈ, ਉਹਨਾਂ ਨੇ ਕੱਲ੍ਹ ਸਵੇਰੇ 5 ਵਜੇ ਤੋਂ ਜਿਹੜਾ ਅਗਲੇ 24 ਘੰਟੇ ਲਈ, ਅਗਲੇ ਦਿਨ 30 ਤਰੀਕ ਤੱਕ 24 ਘੰਟੇ ਦਾ ਪ੍ਰੋਗਰਾਮ ਜਿਹੜਾ ਹੈ ਇਸ ਦੇ ਨੂੰ ਸਮਰਪਣ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਅੱਡ-ਅੱਡ ਜਿਹੜੀਆਂ ਸ਼ਖਸੀਅਤਾਂ ਦਾ ਕਿਸੇ ਲੈਵਲ 'ਤੇ ਵੀ ਕੋਈ ਰੋਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਔਰ ਵੌਇਸ ਆਫ ਖਾਲਸਾ ਦੇ ਉੱਤੇ ਕੱਲ੍ਹ ਦੁਪਹਿਰੇ ਈਸਟ ਕੋਸਟ ਟਾਈਮ 12 ਤੋਂ 1 ਵਜੇ ਤੱਕ 1 ਘੰਟਾ ਉਹਨਾਂ ਨੇ ਮੇਰੇ ਨਾਲ ਗੱਲਬਾਤ ਕਰਨੀ ਹੈ। ਸੋ ਅਸੀਂ ਮੈਂ ਮਹਿਸੂਸ ਕਰਦਾ ਹਾਂ ਕਿ ਵੀ ਅਸਲੀ ਅਜੇ ਐਲਾਨਨਾਮਾ ਜਾਂ ਉਸ ਦੇ ਅੱਡ-ਅੱਡ ਆਸਪੈਕਟਸ 'ਤੇ ਗੱਲ ਨਹੀਂ ਹੋ ਸਕੀ। ਸੋ ਅਗਲੇ ਆਉਣ ਵਾਲੇ ਵੀਕ ਦੇ ਵਿੱਚ ਵੀ ਮੈਂ ਇਸ ਦੇ ਡਿਫਰੈਂਟ ਆਸਪੈਕਟ ਔਰ ਜਿਹੜੇ ਸਵਾਲ ਬਹੁਤ ਸਾਰਿਆਂ ਨੂੰ ਕਿ ਭਾਈ ਉਸ ਦਾ ਬਾਉਂਡਰੀਜ਼ ਕੀ ਹੋਣਗੀਆਂ, ਸੁਰੱਖਿਅਤ ਕਿਵੇਂ ਹੋਏਗਾ, ਆਰਥਿਕਤਾ ਕੀ ਹੋਏਗੀ, ਦੁਨੀਆ ਦੇ ਵਿੱਚ ਹੋਰ ਕਿੰਨੇ ਕਿਸ ਕਿਸਮ ਦੇ ਮੁਲਕ ਇੰਨੇ ਘੱਟ ਇਲਾਕੇ ਵਾਲੇ ਨੇ, ਔਰ ਇਸ ਸਾਰੇ ਪੀਰੀਅਡ ਸਾਡਾ ਜਿਹਨੂੰ ਤੁਸੀਂ ਲੇਖਾ ਜੋਖਾ ਵੀ ਕਹਿੰਦੇ ਹੋ ਕਿ ਅਸੀਂ ਕਿੱਥੋਂ ਤੁਰੇ, ਕਿੱਥੋਂ ਪਹੁੰਚੇ, ਕਿੱਥੇ ਪਹੁੰਚੇ, ਇਹ ਸਭ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਵਿਚਾਰ ਦੇਣ ਲਿਆਵਾਂਗੇ। ਸੋ ਅੱਜ ਇਸ ਮੁਬਾਰਕ ਮੌਕੇ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਹੜੇ ਜੂਝ ਰਹੇ ਨੇ ਉਹਨਾਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ, ਔਰ ਇਹ ਸਾਡੇ ਲਈ ਪ੍ਰਣ ਦਿਵਸ ਵੀ ਹੋਏ, ਰਿਜ਼ੋਲਵ ਦਿਵਸ ਵੀ ਹੋਏ। ਗੱਲ ਪ੍ਰਾਪਤੀ ਹਮੇਸ਼ਾ ਤੁਹਾਡੇ ਮਨ ਦੇ ਅੰਦਰ, ਤੁਹਾਡੇ ਦਿਮਾਗ ਦੇ ਅੰਦਰ ਲੜਾਈਆਂ ਅੰਦਰ ਹੀ ਲੜੀਆਂ ਜਾਂਦੀਆਂ ਨੇ, ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਜਿਹੜਾ ਰਿਜ਼ੋਲਵ ਹੈ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ। ਜੇ 18ਵੀਂ ਸਦੀ 'ਚ ਘੋੜਿਆਂ ਦੀਆਂ ਕਾਠੀਆਂ, ਤੰਗ ਦਸਤੀਆਂ 'ਚ ਰਹਿਣ ਵਾਲੇ ਉਹਨਾਂ ਫਕੀਰਾਂ ਨੇ ਜਿਹੜਾ ਉਹ ਵੇਲੇ ਦੀਆਂ ਪਾਵਰਫੁਲ ਹਕੂਮਤਾਂ ਮੁਗਲ ਔਰ ਅਫਗਾਨ ਉਹਨਾਂ ਦਾ ਤਖਤੇ ਪਲਟ ਕੇ ਰੱਖ ਦਿੱਤੇ, ਉਹਨਾਂ ਦੀ ਜੜ ਪੁੱਟ ਕੇ ਰੱਖ ਦਿੱਤੀ। ਅਤੇ ਅੱਜ ਤਾਂ ਅਸੀਂ 30 ਮਿਲੀਅਨ ਹੈ, ਦੁਨੀਆ ਭਰ ਦੇ ਵਿੱਚ ਬੈਠੇ ਹੈ, ਆਰਥਿਕ ਤੌਰ 'ਤੇ ਖੁਸ਼ਹਾਲ ਹੈ, ਆਜ਼ਾਦਾਨਾ ਮਾਹੌਲ ਦੇ ਵਿੱਚ ਵਿਚਰਨ, ਔਰ ਅੱਜ ਨਵੇਂ ਹਥਿਆਰ ਨੇ, ਮੀਡੀਆ ਦਾ ਹਥਿਆਰ ਹੈ, ਪੋਲੀਟੀਕਲ ਲੌਬਿੰਗ ਹੈ, ਔਰ ਉਹਨਾਂ ਸਾਰਿਆਂ ਨੂੰ ਸੋ ਜਿੱਥੇ ਅਸੀਂ ਆਪਣੇ ਜੁਝਾਰੂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਉੱਥੇ ਅਸੀਂ ਇਸ ਗੱਲ ਵੱਲ ਵੀ ਧਿਆਨ ਦਈਏ ਕਿ ਸਾਡਾ ਵੀ, ਅਸੀਂ ਵੀ ਉਸੇ ਹੀ ਖਾਲਸਾ ਪੰਥ ਦਾ ਹਿੱਸਾ ਹੈ।
ਸਾਡੇ ਨਾਂ ਨਾਲ ਸਿੰਘ ਕੌਰ ਲੱਗਾ ਹੋਇਆ ਹੈ। ਜੀ ਅਸੀਂ ਵੀ ਉਸ ਗੁਰੂ ਗ੍ਰੰਥ ਨੂੰ ਮੰਨਣ ਵਾਲੇ, ਜੇ ਸਾਡੀ ਉਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਹਿੰਦੂਤਵਾਦ ਦੀ ਵਿਚਾਰਧਾਰਾ ਨਿਕਲਣਾ ਚਾਹੁੰਦੀ ਹੈ, ਤੇ ਫਿਰ ਅਸੀਂ ਵੀ ਆਪਣੇ ਫਰਜ਼ ਨੂੰ ਪਛਾਣੀ। ਔਰ ਹਰ ਸਿੱਖ, ਹਰ ਸਿੰਘ ਸਿੰਘਣੀ, ਹਰ ਮਾਈ ਭਾਈ ਇਹ ਜ਼ਰੂਰ ਸਵਾਲ ਅੱਜ ਕੱਲ੍ਹ ਆਉਣ ਵਾਲੇ ਦਿਨਾਂ 'ਚ ਆਪਣੇ ਆਪ ਨੂੰ ਪੁੱਛੇ ਕਿ ਇਸ ਦੀ ਨੀਂਹ ਰੱਖੀ ਗਈ, ਹਜ਼ਾਰਾਂ ਨੇ ਆਪਣਾ ਖੂਨ, ਆਪਣੀ ਹੱਡੀਆਂ ਦੀ ਮਿੱਝ ਇਸ ਇਮਾਰਤ ਦੀਆਂ ਨੀਹਾਂ 'ਚ ਪਾਈ ਹੈ, ਤੇ ਇਸ ਮਹਿਲ ਦੀ ਉਸਾਰੀ ਦੇ ਲਈ ਅਸੀਂ ਕੀ ਯੋਗਦਾਨ ਪਾ ਰਹੇ ਹਾਂ। ਜੀ ਤੇ ਬਿਲਕੁਲ ਫਿਰ ਜਦੋਂ ਇਹ ਸਵਾਲ ਪੁੱਛਾਂਗੇ ਤੇ ਫਿਰ ਸਾਨੂੰ ਹਰ ਇੱਕ ਨੂੰ ਹੀ ਨਜ਼ਰ ਆਏਗਾ ਕਿ ਸਾਡੇ ਕੋਲ ਕੀ ਸਮਰੱਥਾ ਹੈ, ਕੀ ਯੋਗਤਾ ਹੈ, ਜੋ ਕਿ ਅਸੀਂ ਆਪਣਾ ਰੋਲ ਅਦਾ ਕਰ ਸਕਦੇ ਹਾਂ। ਸੋ ਘੱਟੋ ਘੱਟ ਇਹ ਜਿਹੜੇ ਵੀ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੇ, ਕੱਲ੍ਹ ਗਲੈਨਰੌਕ ਦੇ ਦੀਵਾਨ 'ਚ ਪਹੁੰਚੋ, ਔਰ ਪਰਸੋਂ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ 'ਚ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ, ਤਾਂ ਕਿ ਦੁਸ਼ਮਣ ਨੂੰ ਵੀ ਇਸ ਪਤਾ ਲੱਗੇ ਕਿ ਭਾਈ ਇਹ ਝੰਡਾ ਬਰਦਾਰ ਸੈਟਰਡੇ ਹੈਗਾ, ਐਤਵਾਰ ਸੰਡੇ ਜਾ ਰਹੇ। ਜੀ ਡਾਕਟਰ ਸਾਹਿਬ ਸੁਣਾ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।